ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਤੁਹਾਡੀਆਂ ਲਿਖਤਾਂ ਤੇ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ, ਪਿਛਲੇ ਇਹਨਾਂ 3-4 ਦਿਨਾਂ 'ਚ ਸਾਨੂੰ ਬਹੁਤ ਸਾਰੀਆਂ ਲਿਖਤਾਂ, ਕਾਮੈਂਟ ਔਰ ਫੇਸਬੁੱਕ ਤੋਂ ਵੀ ਅਸੀਂ ਮੋਨੀਟਰ ਕਰਦੇ ਹਾਂ, ਸਾਡੇ ਵਿਊਅਰਸ ਦੇ ਆਏ ਨੇ। ਅਸੀਂ ਜਸਟ ਕੁਛ ਸੈਲੈਕਟਿਵ, ਕਿਉਂਕਿ ਇਹ ਵੀ ਨਹੀਂ ਹੈ ਵੀ ਜਿਹੜੇ ਬਾਕੀਆਂ ਨੇ ਲਿਖੇ ਉਹ ਸਾਡੇ ਪ੍ਰੋਗਰਾਮ 'ਚ ਸ਼ਾਮਲ ਹੋਣ ਦੇ ਕਾਬਿਲ ਨਹੀਂ, ਪਰ ਅਸੀਂ ਵਕਤ ਦੀ ਵੀ ਦੇਖਦੇ ਹਾਂ ਔਰ ਹੰਡਰਡਸ ਆਫ ਕਾਮੈਂਟਸ ਔਰ ਲਿਖਤਾਂ ਹੁੰਦੀਆਂ ਨੇ। ਔਰ ਮਸ਼ਦੂਦ ਖਾਨ ਸਾਹਿਬ ਨੇ ਸਾਨੂੰ ਲਿਖਿਆ, ਆਨਰੇਬਲ ਡਾਕਟਰ ਸਾਹਿਬ ਐਂਡ ਡੀਅਰ ਸਿਸਟਰ ਨੀਲਮ ਸਾਹਿਬਾ and all the worthy members of TV84 team, Sat Sri Akal, Salam. Walaikum Salam. Congratulations on the birthday of Baba Guru Nanak, who for the seeking of truth and reality left no stone unturned, and when he reached to the ultimate reality of the existence of this universe, he expounded it in the best possible manner by giving the everlasting message of love, deep compassion for mankind in general and for the suffering humanity in particular. ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਉਸ ਸੱਚ ਨੂੰ, ਜਿਸ ਸੱਚ ਦੇ ਵਿੱਚ ਉਹ ਪੂਰੀ ਤਰ੍ਹਾਂ ਉਸ ਸੱਚ ਨੂੰ ਜਾਣਿਆ, ਉਹਨਾਂ ਨੇ ਫਿਰ ਕਿਵੇਂ ਉਸ ਸੱਚ ਦਾ, ਮੁਹੱਬਤ ਦਾ ਪੈਗਾਮ ਜਿਹੜਾ ਸਾਰੀ ਇਨਸਾਨੀਅਤ ਦੇ ਲਈ ਉਹਨਾਂ ਨੇ ਦਿੱਤਾ ਔਰ ਦੁਖੀ ਇਨਸਾਨੀਅਤ ਦੀ ਪੀੜ ਨੂੰ ਉਹਨਾਂ ਨੇ ਆਪਣੀ ਪੀੜ ਬਣਾਇਆ। This is the result of Baba Nanak's teachings that the Sikh community rushed to the help of Kashmiri students to get them to their homes when Kashmir was ruthlessly locked up. ਇਹ ਗੁਰੂ ਨਾਨਕ ਸਾਹਿਬ ਦੀਆਂ ਹੀ ਟੀਚਿੰਗਸ ਦਾ ਸੀ ਕਿ ਭਾਈ ਜਦੋਂ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਹੋ ਰਹੇ ਸੀ, ਲੋਕਡਾਊਨ ਕੀਤਾ ਗਿਆ ਤਾਂ ਕਸ਼ਮੀਰੀ ਬੱਚੀਆਂ, ਸਟੂਡੈਂਟਸ ਦੀ ਮਦਦ ਦੇ ਉੱਤੇ ਸਿੱਖ ਕੌਮ ਆਈ। On so many other occasions they have never wavered in accepting the challenge when the basic principles of Sikhism were in danger. ਲੌਂਗ ਲਿਵ ਖਾਲਿਸਤਾਨ। ਉਹਨਾਂ ਨੇ ਕਿਹਾ ਹੋਰ ਮੌਕਿਆਂ ਦੇ ਉੱਤੇ ਵੀ ਸਿੱਖ ਕਦੇ ਵੀ ਜਿਹੜਾ ਉਹ ਸੱਚਾਈ ਲਈ ਖਲੋਣ ਤੋਂ ਪਿੱਛੇ ਨਹੀਂ ਹਟੇ। ਇਸੇ ਤਰ੍ਹਾਂ ਮਲਕ ਤਾਹਿਰ ਹਲੀਮ ਜੀ ਨੇ ਲਿਖਿਆ, मैं जब पाकिस्तान पंजाब और इंडियन पंजाब के पंजाबी देखता हूँ तो बहुत ही हैरान होता हूँ। बिल्कुल एक जैसी ज़बान है। और फिर सिख मज़हब के सारे ज़ियारत की जगह भी पाकिस्तान में है। फिर पाकिस्तान इंडियन पंजाब के जितने भी सूफ़ी बुज़ुर्ग के रूहानियत के मुताल्लिक़ भी दोनों मज़हबों को बहुत पसंद हैं। फिर सिख बरादरी ने किस वजह से हिंदुओं के साथ इल्हाक़ किया था 1947 में। मैं अटक हसन अब्दाल का रहने वाला हूँ। इधर हसन अब्दाल सिख भी अक्सर आते रहते हैं और कारोबार भी साथ साथ होता है। दोनों मज़हब वाले एक दूसरे के गमों और ख़ुशी में शरीक होते हैं। सिख बरादरी के हर किस्म के कारोबार हैं। गारमेंट्स है, परफ्यूमरी है, क्रॉकरी है, ज्वेलरी एट्सेट्रा। सिख मुसलमानों के मुकाबले में बहुत कम हैं, लेकिन अल्लाह पाक के फजलो करम से कभी ऐसा नहीं हुआ कि मुसलमान सिखों के दुखों से में शरीक ना होते हों या उनकी दुकानों से ना ख़रीदते हों। सब मुसलमान बाबा जी गुरु नानक साहब को इतने इतराम से नाम लेते हैं। सच्ची बात है, मुझे ज़्यादा हिस्ट्री का नहीं पता, बल्कि मैंने तो ये सब मुसलमानों से सुना है कि बाबा जी कैसे हमारे हैं। अगर मेरी कोई बात किसी सिख भाई को बुरी लगे तो मैं तह दिल से मुआफ़ी चाहता हूँ। मलक ताहिर हलीम जी, बहुत बहुत शुक्रिया। ਤੁਸੀਂ ਗੁਰੂ ਨਾਨਕ ਸਾਹਿਬ ਦੀ ਧਰਤੀ ਪੰਜਾ ਸਾਹਿਬ ਹਸਨ ਅਬਦਾਲ ਤੋਂ ਹੋ ਔਰ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾ ਸਾਹਿਬ ਦੇ ਨੇੜੇ ਤੇੜੇ ਸਿੱਖ ਕਾਰੋਬਾਰ ਕਰਦੇ ਨੇ। ਜਿਵੇਂ ਉਹਨਾਂ ਨੇ ਦੱਸਿਆ, ਉਹਨਾਂ ਨੇ ਕਿਹਾ ਕਦੇ ਵੀ ਇਹ ਨਹੀਂ ਲੱਗਾ ਹੈ ਕਿ ਉਹਨਾਂ ਤੋਂ ਅਸੀਂ ਕੋਈ ਅਲੱਗ ਹੈ। ਔਰ ਅਸੀਂ ਇਹ ਸਮਝਦੇ ਹਾਂ ਵੀ ਅਲਟੀਮੇਟਲੀ ਇੱਕ ਗਲਤੀ, ਬੱਜਰ ਗਲਤੀ, ਵੱਡਾ ਗੁਨਾਹ 1947 ਦੌਰ ਦੀ ਸਾਡੀ ਸਿੱਖ ਲੀਡਰਸ਼ਿਪ ਨੇ ਕੀਤਾ, ਜਿਹਦੀ ਸਜ਼ਾ ਅਸੀਂ ਪਾਈ ਹੈ, ਪਾ ਰਹੇ ਹਾਂ ਅਜੇ। ਲੇਕਿਨ ਇਹ ਦੋਨਾਂ ਹੀ
ਕੌਮਾਂ ਦੀ ਦਰਿਆ ਦਿਲੀ ਹੈ ਕਿ ਉਸ ਸਭ ਦੇ ਬਾਵਜੂਦ ਜਿਹੜਾ ਰੂਟ ਹੈ, ਜਿਸ ਜੜ ਦੇ ਵਿੱਚ ਉਹ ਮੁਹੱਬਤ, ਪਿਆਰ, ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਗੁਰੂ ਅਰਜਨ ਸਾਹਿਬ ਔਰ ਸਾਈਂ ਮੀਆਂ ਮੀਰ ਦੀ ਸਾਂਝ, ਨਬੀ ਖਾਨ, ਗਨੀ ਖਾਨ, ਪੀਰ ਬੁੱਧੂ ਸ਼ਾਹ ਦੀ, ਔਰ ਉਹ ਵਕਤ ਦੂਰ ਨਹੀਂ ਹੈ ਜਦੋਂ ਖਾਲਿਸਤਾਨ ਮੁਲਕ ਅਸੀਂ ਲਿਬਰੇਟ ਕਰਵਾਵਾਂਗੇ ਤੇ ਇਵੇਂ ਹੀ ਭਰਾਵਾਂ ਵਾਂਗ ਜਿਵੇਂ ਅਮਰੀਕਾ, ਕੈਨੇਡਾ ਨੇ, ਅਸੀਂ ਜਿਹੜਾ ਉਹ ਆਪਸ ਦੇ ਵਿੱਚ ਸਾਂਝਾਂ ਨੂੰ ਹੋਰ ਵੀ ਮਜ਼ਬੂਤ ਕਰਾਂਗੇ। ਮਿੰਟ ਮੈਂ 2-3 ਵੱਧ ਲਵਾਂਗਾ ਕਿਉਂਕਿ ਅਸੀਂ ਰੂਹਾਨੀਅਤ ਦਾ ਵਿਚਾਰ ਪਿਛਲੇ ਦਿਨਾਂ ਤੋਂ ਨਹੀਂ ਕਰ ਪਾ ਰਹੇ ਹਾਂ ਕਿਉਂਕਿ ਦੂਸਰੇ ਟੌਪਿਕ ਇਹਨੇ ਡੋਮੀਨੇਟ ਕਰਦੇ ਨੇ, ਪਰ ਅੱਜ ਬਿਗਨਿੰਗ ਹੈ ਨਵੇਂ ਇਸ ਹਫਤੇ ਦੀ। ਔਰ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ, ਉਹਨਾਂ ਦਾ ਇਹ ਸ਼ਬਦ, ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ, ਕੱਲਰ ਕੇਰੀ ਕੰਧ ਜਿਉ ਅਹਨਸ ਕਿਰ ਟੈ ਪਾਏ, ਬਿਨ ਸ਼ਬਦੈ ਸੁਖ ਨਾ ਥੀਐ ਪਿਰ ਬਿਨ ਦੁੱਖ ਨਾ ਜਾਏ, ਮੁੰਦੇ ਪਿਰ ਬਿਨ ਕਿਆ ਸਿਗਾਰ, ਦਰ ਘਰ ਢੋਈ ਨਾ ਲਹੈ, ਦਰਗਹਿ ਝੂਠ ਖੁਆਰ। ਰਹਾਓ, ਜਿਵੇਂ ਰਹਾਓ ਦੀ ਤੁਕ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਕਿਵੇਂ ਇੱਕ ਰਸਤਾ ਸੱਚ ਦਾ, ਪਿਆਰੇ ਨੂੰ ਮਿਲਣ ਦਾ, ਰੱਬ ਦੇ ਨਾਲ ਕੁਰਬਤ ਦਾ, ਮੁਹੱਬਤ ਦਾ, ਔਰ ਇੱਕ ਪਾਸਾ ਜਿਹੜਾ ਦੁਨੀਆਦਾਰੀ, ਐਸ਼ੋ ਇਸ਼ਰਤ ਦਾ। ਔਰ ਬਹੁਤ ਵਾਰ ਜਿਹੜਾ ਐਸ਼ੋ ਇਸ਼ਰਤ ਦੀ ਦੁਨੀਆ ਇਵੇਂ ਹੀ ਹੈ ਜਿਵੇਂ ਤੁਸੀਂ ਕਲਰ ਦਾ ਕੰਧ ਬਣਾਓ ਜਾਂ ਰੇਤ ਦਾ ਤੁਸੀਂ ਜਿਹੜਾ ਉਹ ਮਹਿਲ ਉਸਾਰੋ, ਉਹਨੇ ਕਿਰਨਾ ਹੀ ਹੁੰਦਾ, ਉਹਨੇ ਰੇਤ ਨੇ ਡਿੱਗਣਾ, ਕਲਰ ਨੇ ਵੀ ਹੌਲੀ ਹੌਲੀ ਜਿਹੜਾ ਉਹ ਡਿੱਗਣਾ ਔਰ ਉਹ ਡਿੱਗੇਗਾ ਹੀ। ਜਿਉਂ ਬਾਲੂ ਕੀ ਭੀਤ, ਗੁਰੂ ਸਾਹਿਬ ਨੇ ਇੱਕ ਤਾਂ ਕਿਹਾ ਕਿ ਇਹ ਬਾਲੂ ਵੀ ਰੇਤ ਨੂੰ ਕਹਿੰਦੇ ਨੇ ਕਿ ਵੀ ਜਿਵੇਂ ਉਹਦਾ ਦਰਵਾਜ਼ਾ ਬਣਾਇਆ ਹੋਇਆ ਡਿੱਗਦਾ, ਔਰ ਸੈਂਟਰਲ ਰਹਾਓ ਹੈ ਮੁੰਦੇ ਪਿਰ ਬਿਨ ਕਿਆ ਸਿਗਾਰ, ਕਿ ਇਹ ਰੂਹ ਨੂੰ ਮੁਖਾਤਬ ਕੀਤਾ ਕਿ ਤੂੰ ਦੁਨੀਆ ਦੇ ਵਿੱਚ ਆਪਣੀ ਜ਼ਿੰਦਗੀ ਜਿਉਂਦੀ ਹੈ ਕਿਸ ਨੂੰ ਰਿਝਾਉਣ ਦੇ ਲਈ, ਜਿਸ ਪਿਆਰੇ ਨੂੰ ਰਿਝਾਉਣਾ ਹੈ, ਰੱਬ ਨੂੰ, ਉਹ ਤਾਂ ਦੁਨਿਆਵੀ ਸ਼ਿੰਗਾਰ ਦੇ ਨਾਲ, ਦੁਨਿਆਵੀ ਮੇਕਅਪ ਦੇ ਨਾਲ ਉਹਨੇ ਨਹੀਂ ਰਿਝਣਾ। ਦਰ ਘਰ ਢੋਈ ਨਾ ਲਹੈ, ਦਰਗਹਿ ਝੂਠ ਖੁਆਰ, ਕਿ ਉਸ ਦੇ ਦਰ ਦੇ ਉੱਤੇ, ਉਸ ਦੇ ਘਰ ਦੇ ਵਿੱਚ ਝੂਠੇ ਨੂੰ ਢੋਈ ਨਹੀਂ ਮਿਲੇਗੀ, ਉਹ ਦਰਵਾਜ਼ਾ ਨਹੀਂ ਖੁੱਲੇਗਾ, ਔਰ ਖੁਆਰੀ ਤੋਂ ਬਿਨਾਂ ਉਹਦੇ ਪੱਲੇ ਕੁਛ ਨਹੀਂ ਹੋਏਗਾ। ਤ੍ਰਿਗ ਜੀਵਨ ਦੁਹਾਗਣੀ, ਹੁਣ ਦੋ ਲਫ਼ਜ਼ ਅਕਸਰ ਗੁਰਬਾਣੀ ਦੇ ਵਿੱਚ ਇਸਤੇਮਾਲ ਹੁੰਦੇ ਨੇ। ਇੱਕ ਹੈ ਸੁਹਾਗਣ, ਜਿਹੜੀ ਰੂਹ ਰੱਬ ਦੇ ਨਾਲ ਮਿਲੀ ਹੋਈ ਹੈ, ਇੱਕ ਹੈ ਦੁਹਾਗਣ, ਰੱਬ ਤੋਂ ਟੁੱਟੀ ਹੋਈ ਦੁਨੀਆ ਦੀ ਐਸ਼ੋ ਇਸ਼ਰਤ ਗੁਲਤਾਨ। ਔਰ ਤ੍ਰਿਗ ਜੀਵਨ ਦੁਹਾਗਣੀ, ਗੁਰੂ ਸਾਹਿਬ ਕਹਿੰਦੇ ਨੇ ਤ੍ਰਿਗ ਹੁੰਦਾ ਲਾਨਤ, ਫਟਕਾਰ, ਜਿਸ ਨੂੰ ਅਸੀਂ ਬਿਲਕੁਲ ਫਿੱਟੇ ਮੂੰਹ ਕਹਿੰਦੇ ਹਾਂ, ਕਿ ਉਸ ਰੂਹ ਦਾ ਜੀਵਨ ਦੁਹਾਗਣ ਦਾ ਜਿਹੜਾ ਰੱਬ ਤੋਂ ਟੁੱਟੀ ਹੋਈ ਹੈ ਉਹਨੂੰ ਧਿਕਾਰ ਹੈ। ਮੁੱਠੀ ਦੂਜਾ ਪਾਏ, ਮੁੱਠੇ ਹੁੰਦਾ ਠੱਗਣਾ, ਤਾਂ ਉਹਨੂੰ ਮਾਇਆ ਨੇ ਠੱਗਿਆ ਹੋਇਆ। ਕਲਰ ਕੇਰੀ ਕੰਧ ਜਿਉਂ, ਜਿਵੇਂ ਕਲਰ ਦੀ ਬਣਾਈ ਹੋਈ ਕੰਧ ਡਿੱਗ ਪੈਂਦੀ ਹੈ। ਅਹਨਸ ਕਿਰ ਟੈ ਪਾਓ, ਅਹਨਸ ਦਿਨ ਰਾਤ, ਕਿ ਅਸੀਂ ਇਸ ਦੁਨਿਆਵੀ ਐਸ਼ੋ ਇਸ਼ਰਤ ਦੇ ਵਿੱਚ ਆਪਣੇ ਜ਼ਿੰਦਗੀ ਦੀ ਕੰਧ ਸਾਡੀ ਡਿੱਗ ਰਹੀ ਹੈ ਕਿਉਂਕਿ ਅਸੀਂ ਝੂਠ ਦੇ ਉੱਤੇ ਮਬਨੀ ਕੀਤੀ ਹੋਈ ਹੈ। ਬਿਨ ਸ਼ਬਦ ਹੈ ਸੁਖ ਨਾ ਥੀਐ, ਪਿਰ ਬਿਨ ਦੁੱਖ ਨਾ ਜਾਏ, ਕਿ ਬਿਨਾਂ ਰੱਬ ਦੀ ਯਾਦ ਤੋਂ, ਰੱਬ ਦੇ ਨਾਲ ਕੁਰਬਤ ਪਿਆਰ ਦੇ, ਜਿਹਦੇ ਅੰਦਰ ਉਹ ਰੱਬ ਦਾ ਸ਼ਬਦ ਤੁਹਾਡੇ ਅੰਦਰ ਨਾ ਪੁੜੇ, ਜ਼ਿੰਦਗੀ 'ਚ ਸੁੱਖ ਨਹੀਂ ਆ ਸਕਦਾ। ਆਪ ਸੁਜਾਨ ਨਾ ਭੁੱਲੇ, ਸੱਚਾ ਵੱਡ ਕਿਰਸਾਨ, ਪਹਿਲਾਂ ਧਰਤੀ ਸਾਧ ਕੈ ਸੱਚ ਨਾਮ ਦੇ ਦਾਨ, ਨੌ ਨਿਧ ਉਪਜੈ ਨਾਮ ਏਕ, ਕਰਮ ਪਵੈ ਨਿਸ਼ਾਨ। ਹੁਣ ਰੱਬ ਦੇ ਗੁਣਾਂ ਨੂੰ ਬਿਆਨਿਆ ਕਿ ਉਹ ਰੱਬ ਨਿਰੰਕਾਰ ਸੁਜਾਨ ਹੈ, ਉਹ ਇੱਕ ਸੱਚੇ ਕਿਸਾਨ ਵਾਂਗ ਕੀ ਕਰਦਾ ਹੈ, ਪਹਿਲਾਂ ਧਰਤੀ ਸਾਧ ਕੈ ਸੱਚ ਨਾਮ ਦੇ ਦਾਨ, ਕਿ ਭਾਈ ਪਹਿਲਾਂ ਤੁਸੀਂ ਆਪਣੇ ਦਿਲ ਦੇ ਤਖਤ ਦੇ ਉੱਤੇ ਜਿੱਥੇ ਰੱਬ ਨੂੰ ਬਿਠਾਣਾ, ਉਸ ਦਿਲ ਨੂੰ ਸਾਫ਼ ਕਰਨਾ, ਔਰ ਉਹ ਰੱਬ ਦੀ ਰਹਿਮਤ ਦੇ ਨਾਲ ਹੁੰਦਾ ਹੈ ਕਿ ਭਾਈ ਉਹ ਤੁਹਾਡੀ ਧਰਤੀ, ਉਸ ਨੂੰ ਦਿਲ ਦੀ ਧਰਤੀ ਨੂੰ ਉਹ ਸਾਧਦਾ ਹੈ, ਉਸ ਦੇ ਵਿੱਚ ਫਿਰ ਸੱਚੇ ਨਾਮ ਦੀ ਗਿਫਟ ਤੁਹਾਨੂੰ ਬਖਸ਼ਦਾ ਹੈ। ਨੌ ਨਿਧ ਉਪਜੈ ਨਾਮ, ਜਦੋਂ ਉਸ ਦਾ ਨਾਮ ਤੁਹਾਡੇ ਹਿਰਦੇ ਅੰਦਰ ਆ ਜਾਂਦਾ ਹੈ, ਮਾਨੋ ਤੁਹਾਨੂੰ 9 ਖਜ਼ਾਨੇ ਮਿਲ ਜਾਂਦੇ ਨੇ, ਹੀਰੇ, ਚਾਂਦੀ, ਸੋਨਾ। ਇਹ ਬਿਆਨ ਕੀਤੇ ਹੋਏ ਨੇ ਕਿ 9 ਖਜ਼ਾਨੇ ਕਿਹੜੇ ਨੇ। ਇਹ ਇੱਕ ਕਰਮ ਪਵੈ ਨਿਸ਼ਾਨ,
ਜਦੋਂ ਉਸ ਦੀ ਨਿਸ਼ਾਨੀ, ਉਸ ਦੀ ਸਟੈਂਪ, ਉਸ ਦੀ ਬਖਸ਼ਿਸ਼ ਦੇ ਨਾਲ ਤੁਹਾਡੇ ਦਿਲ ਦੇ ਉੱਤੇ, ਤੁਹਾਡੇ ਹਿਰਦੇ ਤੇ ਲੱਗ ਜਾਂਦੀ ਹੈ, ਗੁਰ ਕੋ ਜਾਣ ਨਾ ਜਾਣੇ ਕਿਆ ਤਿਸ ਚੱਜ ਅਚਾਰ, ਅੰਧਲੇ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ, ਆਵਣ ਜਾਣ ਨਾ ਚੁੱਕੇ ਮਰ ਜਨਮੈ ਹੋਏ ਖੁਆਰ। ਪਹਿਲਾਂ ਉਸ ਰੱਬ ਸੱਚੇ ਕਿਰਸਾਨ ਨੇ ਕਿਵੇਂ ਰਹਿਮਤ ਕਰਕੇ ਜਿਹਦੇ ਅੰਦਰ ਆਪਣੇ ਨਾਮ ਦਾ ਬੀਜ ਦੀ ਗਿਫਟ ਕੀਤਾ। ਦੂਜੇ ਪਾਸੇ ਕੌਣ ਨੇ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ। ਗੁਰ ਕੋ ਜਾਣ ਨਾ ਜਾਣੇ ਕਿਆ ਤਿਸ ਚੱਜ ਅਚਾਰ, ਜਿਹਨੇ ਗੁਰੂ ਦਾ ਸਹਾਰਾ ਨਹੀਂ ਲਿਆ, ਰੱਬ ਦੀ ਕੁਰਬਤ ਨਹੀਂ ਲਈ, ਉਹਦਾ ਜੀਵਨ ਕਚੱਜਾ ਹੋਏਗਾ, ਉਹਦੇ 'ਚ ਕੋਈ ਆਚਾਰ ਨਹੀਂ ਹੋਏਗਾ, ਬਦ ਇਖਲਾਕ ਹੋਏਗਾ। ਅੰਧਲੇ ਨਾਮ ਵਿਸਾਰਿਆ, ਉਹ ਅੰਨੇ ਨੇ ਜਿਨ੍ਹਾਂ ਨੇ ਰੱਬ ਦੇ ਨਾਂ ਨੂੰ ਭੁਲਾਇਆ ਹੋਇਆ ਹੈ। ਮਨਮੁਖ ਅੰਧ ਗਵਾਰ, ਅੰਧ ਗਵਾਰ ਹੁੰਦਾ ਡੀਪ ਡਾਰਕਨੈਸ, ਕਿ ਉਹ ਹਨੇਰੇ ਦੇ ਵਿੱਚ ਜ਼ਿੰਦਗੀ ਜਿਉ ਰਹੇ ਨੇ ਔਰ ਉਹਨਾਂ ਦਾ ਆਵਣ ਜਾਣ ਦਾ ਚੱਕਰ, ਜਨਮ ਮਰਨ ਦੇ ਗੇੜ 'ਚੋਂ ਨਹੀਂ ਨਿਕਲ ਸਕਦੇ। ਉਹਨਾਂ ਦੇ ਪੱਲੇ ਖੁਆਰੀ ਪੈ ਗਈ। ਔਰ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ, ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ, ਚੋਆ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ, ਜੇ ਧਨ ਕੰਤ ਨਾ ਭਾਵੇ ਤਾਂ ਸਭ ਅਡੰਬਰ ਕੂੜ। ਹੁਣ ਅੱਜ ਤਾਂ ਮੇਕਅਪ ਦੇ ਸਮਾਨ ਹੀ ਹੋਰ ਨੇ। ਉਸ ਜ਼ਮਾਨੇ ਦੇ ਵਿੱਚ ਜੇ ਤੁਸੀਂ ਖੁਸ਼ਬੂਆਂ ਲਾਉਂਦੇ ਹੋ, ਚੰਦਨ, ਖੁਸ਼ਬੂਦਾਰ ਲੱਕੜ, ਔਰ ਕੁੰਗੂ ਜਿਹੜਾ ਕੇਸਰ, ਮਾਂਗ ਸੰਧੂਰ, ਸੁਹਾਗਣਾ ਜਿਹੜੀਆਂ ਨੇ ਉਹ ਆਪਣੀ ਸੰਧੂਰ ਦੇ ਵਿੱਚ ਡਬਲ ਉਸ ਚੀਰੇ ਦੇ ਵਿੱਚ ਸੰਧੂਰ, ਰੈੱਡ ਲੈਡ ਜਿਹਨੂੰ ਪਾਣਾ ਕਹਿੰਦੇ ਨੇ, ਚੋਆ ਜਿਹੜਾ ਇਹ ਵੀ ਉਸ ਅਤਰ ਨੂੰ ਪਰਫਿਊਮ ਹੈ। ਚੰਦਨ ਅਗੇਨ ਬਹੁ ਕਣਾ, ਪਾਨਾਂ ਨਾਲ ਖਾਣ ਦੇ ਲਈ ਪਾਨ ਜਾਂ ਮੁਸ਼ਕੇ ਕਪੂਰ ਦਾ ਇਸਤੇਮਾਲ ਹੁੰਦਾ ਸੀ। ਪਾਨ ਦੇ ਵਿੱਚ ਵੀ ਜਿਹਨੂੰ ਖੁਸ਼ਬੂਆਂ ਵਾਲਾ ਪਾਨ ਕਹਿੰਦੇ ਸੀ। ਗੁਰੂ ਸਾਹਿਬ ਨੇ ਸਾਰਾ ਕਿਹਾ ਕਿ ਭਾਈ ਇਹ ਸਾਰੇ ਸਾਧਨ ਵੀ ਕੋਈ ਦੁਨਿਆਵੀ ਰੂਹ ਕਰੇ। ਐਗਜ਼ਾਮਪਲ ਤਾਂ ਦੁਨੀਆਦਾਰੀ ਪਤੀ ਦੀ ਦਿੱਤੀ ਹੈ, ਪਰ ਕੀ ਜੇ ਹਸਬੈਂਡ ਜਾਂ ਪਤੀ ਤੁਹਾਨੂੰ ਨਹੀਂ ਪਸੰਦ, ਜੋ ਮਰਜ਼ੀ ਤੁਸੀਂ ਚੋਆ ਲਾਓ, ਚੰਦਨ ਲਾਓ, ਪਾਨ ਖਾਓ, ਕੋਈ ਹੋਰ ਖੁਸ਼ਬੂਆਂ ਕਰੋ, ਚੋਆ ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਦੂਰ, ਚੋਆ ਚੰਦਰ ਬਹੁ ਕਣਾ ਪਾਣਾ ਨਾ, ਜੇ ਧਨ ਕੰਤ ਨਾ ਪਾਵੇ, ਜੇ ਉਹ ਇਸਤਰੀ ਪਤੀ ਨੂੰ ਚੰਗੀ ਨਹੀਂ ਲੱਗਦੀ ਤਾਂ ਸਭ ਅਡੰਬਰ ਕੂੜ। ਸੋ ਇਹ ਉਸ ਰੂਹ ਦੇ ਲਈ ਕਹਿ ਕਿ ਵੀ ਤੁਸੀਂ ਦਿਖਾਵੇ ਦੇ ਲਈ ਗੁਰਦੁਆਰੇ, ਮੰਦਰ, ਮਸੀਤਾਂ 'ਚ ਜਾਓ, ਹੋਰ ਵੀ ਕਰਮ ਕਰੀ ਜਾਓ, ਦੁਨੀਆ ਨੂੰ ਤੁਸੀਂ ਪ੍ਰਭਾਵ ਵੀ ਦਿਓ, ਤੁਸੀਂ ਬੜੇ ਧਰਮੀ ਹੋ, ਪਰ ਕਿਉਂਕਿ ਤੁਹਾਡੇ ਅੰਦਰ ਮੁਹੱਬਤ ਨਹੀਂ ਹੈ, ਇਹ ਜਿਹੜਾ ਸ਼ਿੰਗਾਰ ਕੀਤਾ ਹੋਇਆ, ਤੁਸੀਂ ਮੇਕਅਪ ਕੀਤਾ ਹੋਇਆ ਦੁਨੀਆ ਨੂੰ ਦਿਖਾਉਣ ਦੇ ਲਈ ਕਿ ਭਾਈ ਤੁਸੀਂ ਬੜੇ ਮਜ਼ਹਬੀ ਹੋ, ਉਹਦਾ ਕੋਈ ਫਾਇਦਾ ਨਹੀਂ ਹੋਏਗਾ ਜੇ ਧਨ ਕੰਤ ਨਾ ਪਾਵੇ। ਜੇ ਰੂਹ ਰੱਬ ਨੂੰ ਚੰਗੀ ਲੱਗੇਗੀ, ਉਹੀ ਜਿਹੜੀ ਕਿ ਰੱਬ ਨੂੰ ਸਮਰਪਿਤ ਹੋ ਕੇ ਸੱਚ ਦੇ ਉੱਤੇ ਔਰ ਮੁਹੱਬਤ ਦੇ ਉੱਤੇ ਜਿਹੜੀ ਰੂਹ ਜਿਹੜੀ ਆ ਉਹ ਖਲੋਏਗੀ, ਉਹਦੇ ਦੇ ਉੱਤੇ ਹੀ ਕੰਤ ਦਾ, ਪਿਆਰੇ ਦਾ ਨਿਸ਼ਾਨ, ਉਸ ਦੀ ਮੋਹਰ ਲੱਗੇਗੀ, ਉਹੀ ਰੂਹ ਪ੍ਰਵਾਨ ਚੜ੍ਹੇਗੀ, ਉਸ ਨੂੰ ਹੀ ਦਰਗਾਹ ਦੇ ਵਿੱਚ ਢੋਈ ਮਿਲੇਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਤੇ ਅੱਜ ਦਾ ਵਿਚਾਰ ਜਿਹੜਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਦੀ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।